व्यूअर्स वेलकम बैक इन आवर प्रोग्राम जी। डॉक्टर साहब साडे कोल अगली ईमेल आई है गुरतेज सिंह जी दी। इन्हां दी लिखत दा विषय है कि महाराजा रणजीत सिंह खालसा हाकम सन। ਇਹ ਲਿਖਦੇ ਹਨ, ਸਰ ਮੈਂ ਕਿਸੇ ਸਿੱਖ ਚਰਚਾ ਫਾਰਮ ਤੋਂ ਪੜਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਖਾਲਸਾ ਹਾਕਮ ਨਹੀਂ ਸਨ। ਉਹ ਹੋਰ ਹਾਕਮਾਂ ਵਾਂਗ ਹੀ ਸਨ ਜਿਹੜੇ ਜ਼ਮੀਨਾਂ ਮਲਦੇ ਸਨ। ਖਾਲਸਾ ਕਦੇ ਵੀ ਵਧੇਰੇ ਜ਼ਮੀਨ ਲਈ ਜੰਗ ਨਹੀਂ ਛੇੜਦਾ। ਗੁਰੂ ਗੋਬਿੰਦ ਸਿੰਘ ਜੀ ਨੇ ਕਦੇ ਜ਼ਮੀਨ ਹਥਿਆਉਣ ਦੀ ਕੋਸ਼ਿਸ਼ ਨਹੀਂ ਕੀਤੀ। ਜਿੰਨੀਆਂ ਵੀ ਜੰਗਾਂ ਉਹਨਾਂ ਨੇ ਲੜੀਆਂ ਉਹ ਰੱਖਿਆ ਲਈ ਸਨ। ਇਸ ਗੱਲ ਵੱਲ ਦੇਖਿਆ ਕਿ ਕੀ ਇਹ ਕਿਹਾ ਜਾ ਸਕਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਖਾਲਸਾ ਹਾਕਮ ਸਨ। ਇਹ ਵੀ ਪੜਿਆ ਹੈ ਮੈਂ ਕਿ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵੀ ਖਾਲਸਾ ਫੌਜ ਨਹੀਂ ਸੀ। ਉਹ ਇੱਕ ਸਧਾਰਨ ਫੌਜ ਸੀ ਜਿਵੇਂ ਬਾਕੀ ਫੌਜਾਂ ਸਨ, ਕਿਉਂਕਿ ਖਾਲਸਾਈ ਫੌਜ ਹਮੇਸ਼ਾ ਹੱਕਾਂ ਦੀ ਰੱਖਿਆ ਲਈ ਲੜੇਗੀ, ਨਾ ਕਿ ਜ਼ਮੀਨਾਂ ਹੜੱਪਣ ਲਈ। ਕੀ ਇਹ ਗੱਲ ਸੱਚ ਹੈ? ਇਸ ਬਾਰੇ ਦੱਸੋ ਜੀ ਡਾਕਟਰ ਸਾਹਿਬ। ਵੀਰ ਗੁਰਤੇਜ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ ਜੀ। ਮੈਨੂੰ ਕਈ ਵਾਰੀ ਆਪਣੇ ਵੀਰਾਂ ਭੈਣਾਂ ਦੇ ਇਹੋ ਜਿਹੇ ਸਵਾਲ ਦੇਖ ਕੇ, ਸੁਣ ਕੇ, ਪੜ੍ਹ ਕੇ ਜਾਂ ਵਿਚਾਰ ਚਰਚਾਵਾਂ 'ਚ ਵੀ ਕਰਕੇ ਦੁੱਖ ਹੁੰਦਾ ਜੀ ਕਿ ਇੱਕ ਪਾਸੇ ਅੱਜ ਸਾਡੀ ਹਾਲਤ ਇਹ ਬਣੀ ਹੋਈ ਹੈ ਕਿ ਜਿਸ ਨੂੰ ਕਹਿੰਦੇ ਨੇ ਕਿ ਲਾਈਫ ਐਂਡ ਡੈਥ ਸਟਰਗਲ, ਕਿ ਵੀ ਸਾਡੀ ਹੋਂਦ ਵੀ ਰਹਿਣੀ ਹੈ ਜਾਂ ਨਹੀਂ ਰਹਿਣੀ। ਔਰ ਅਸੀਂ ਉਸ ਖਿੱਤੇ ਦੇ ਵਿੱਚ ਜਿੱਥੇ ਸਾਡੀ ਇਤਿਹਾਸਕ ਜਨਮ ਭੂਮੀ ਹੈ, ਸਾਡੀ ਸੱਭਿਅਤਾ ਦਾ ਪੰਘੂੜਾ ਹੈ ਜਿਹੜੀ ਧਰਤੀ, ਉੱਥੇ ਅਸੀਂ ਨਿਰੋਲ ਖਾਲਸਾਈ ਵਿਚਾਰਧਾਰਾ ਦੇ ਨਾਲ ਸਰਵਾਈਵ ਕਰ ਸਕਾਂਗੇ ਜਾਂ ਅਲਟੀਮੇਟਲੀ ਬੁੱਧ ਧਰਮ ਵਾਂਗ ਅਸੀਂ ਇਸ ਹਿੰਦੂਤਵਾ ਦੇ ਖਾਰੇ ਸਮੁੰਦਰ 'ਚ ਗਰਕ ਹੋਵਾਂਗੇ। ਤੇ ਇਹ ਸਾਡੇ ਵੀਰ ਭੈਣਾਂ ਕਿਸ ਕਿਸਮ ਦੇ ਸਵਾਲ ਲੈ ਕੇ ਜਾਂ ਕਿਸ ਕਿਸਮ ਦੀ ਮੈਂਟਲ ਪ੍ਰੋਸੈਸ, ਮਹਾਰਾਜਾ ਰਣਜੀਤ ਸਿੰਘ ਤਾਂ ਛੱਡ ਦਿਓ ਵੀ ਉਹ ਖਾਲਸਾ ਹਾਕਮ ਸੀ ਜਾਂ ਨਹੀਂ ਸੀ, ਉਹਦੀ ਫੌਜ ਖਾਲਸਾ ਫੌਜ ਸੀ ਜਾਂ ਨਹੀਂ ਸੀ ਜੀ। ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਹਨੇ ਪੰਜਾਬ ਭੇਜਿਆ, ਕਿਹਨੇ 5 ਤੀਰ ਬਖਸ਼ੇ, ਕਿਸ ਕੰਮ ਲਈ ਭੇਜਿਆ ਜੀ ਜੀ। ਹੁਣ ਜੇ ਗੱਲ ਆਪਣੀ ਧਰਤੀ ਦੇ ਉੱਤੇ ਆਪਣੀ ਕਿਸਮਤ ਘੜਨ ਦਾ ਹੱਕ, ਜਿਸ ਨੂੰ ਤੁਸੀਂ ਪੋਲੀਟੀਕਲ ਟੈਰੀਟਰੀ ਦੇ ਵਿੱਚ ਰਾਜ ਦਾ ਨਾਂ ਦਿੰਦੇ ਹੋ, ਇਹ ਸਿੱਖੀ ਦਾ ਹਿੱਸਾ ਨਹੀਂ ਸੀ ਜਾਂ 10ਵੇਂ ਪਾਤਸ਼ਾਹ ਦੀ ਵਿਚਾਰਧਾਰਾ ਦਾ ਹਿੱਸਾ ਨਹੀਂ ਸੀ, ਤਾਂ ਫਿਰ 10ਵੇਂ ਪਾਤਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਹ ਟਾਸਕ ਕਿਉਂ ਦਿੱਤੀ ਕਿ ਜਾਓ ਭਾਈ ਪੰਜਾਬ 'ਚ ਜਾ ਕੇ ਜ਼ਾਲਮਾਂ ਦਾ ਨਾਸ਼ ਕਰੋ ਔਰ ਸੱਚ, ਹੱਕ, ਇਨਸਾਫ ਦਾ ਰਾਜ ਸਥਾਪਿਤ ਕਰੋ। ਔਰ ਅੱਜ ਜਦੋਂ ਅਸੀਂ ਦੁਨੀਆ ਦੇ ਵਿੱਚ ਇਸ ਗੱਲ ਦਾ ਕ੍ਰੈਡਿਟ ਲੈਂਦੇ ਹਾਂ ਕਿ ਜੀ ਦੁਨੀਆ 'ਚ ਪਹਿਲਾ ਲੈਂਡ ਰਿਫਾਰਮ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤਾ ਸਿੱਖ ਰਾਜ ਸਥਾਪਿਤ ਕਰਨ ਤੋਂ ਬਾਅਦ, ਉਹਨਾਂ ਨੇ ਕਿਹਾ ਵੀ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ, ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ, ਔਰ ਸਾਰਾ ਫਿਊਡਲ ਸਿਸਟਮ, ਜਗੀਰਦਾਰੀ ਸਿਸਟਮ ਖਤਮ ਕੀਤਾ। ਸੋ ਜ਼ਾਹਰ ਹੈ ਕਿ ਰਾਜ ਸ਼ਕਤੀ ਜਾਂ ਜਿਹੜੇ ਜਦੋਂ ਇਸ ਕਿਸਮ ਦੇ ਜਿਹੜੇ ਵੀਰ ਸਾਡੇ ਸਵਾਲ ਕਰਦੇ ਨੇ, ਫਿਰ ਤਾਂ ਉਹਨਾਂ ਨੂੰ ਇਹ ਰਾਜ ਕਰੇਗਾ ਖਾਲਸਾ ਨਹੀਂ ਪੜ੍ਹਨਾ ਚਾਹੀਦਾ ਗੁਰਦੁਆਰਿਆਂ 'ਚ। ਉਹ ਤਾਂ ਸਿਰਫ ਕੋਈ ਹੋਰ ਆਪਣਾ ਘੜ ਲੈਣ ਇਸ ਕਿਸਮ ਦਾ ਕਿ ਭਾਈ ਉਹਨਾਂ ਨੇ ਜਿਹੜਾ ਰੱਖਿਆਤਮਕ ਲੜਾਈ ਲੜਨੀ ਹੈ। ਰੱਖਿਆਤਮਕ ਕਿਹੜੀ? ਇਹ ਠੀਕ ਹੈ ਵੀ ਗੁਰੂ ਸਾਹਿਬਾਨ ਨੇ ਕੋਈ ਅੱਗੇ ਵੱਧ ਕੇ ਜਾ ਕੇ ਕੋਈ ਇਲਾਕੇ ਫਤਿਹ ਨਹੀਂ ਕੀਤੇ, ਪਰ ਉਹ ਗੁਰੂ ਸਾਹਿਬਾਨ ਦਾ ਆਦਰਸ਼ ਸੀ ਆਪਣੇ ਤੌਰ ਦੇ ਉੱਤੇ। ਉਹਨਾਂ ਨੇ ਆਪਣੀ ਵਿਚਾਰਧਾਰਾ ਨੂੰ ਡਿਫੈਂਡ ਕੀਤਾ ਸ਼ਹੀਦੀਆਂ ਦੇ ਨਾਲ ਵੀ ਔਰ ਲੜਾਈਆਂ ਦੇ ਨਾਲ ਵੀ। 6ਵੇਂ ਪਾਤਸ਼ਾਹ ਨੇ ਅਕਾਲ ਤਖਤ ਬਣਾਇਆ, ਤਾਜ ਬਾਜ ਸਭ ਹੂੰ ਹਮ ਲੀਨੋ, ਇਹ ਸਿੱਖਾਂ ਦਾ ਸਲੋਗਨ ਸੀ ਉਸ ਪੀਰੀਅਡ ਦੇ ਵਿੱਚ। ਬਾਕੀ ਹਰ ਚੀਜ਼ ਦੇ ਪੜਾਅ ਹੁੰਦੇ ਨੇ। ਉਦੋਂ ਤਾਂ ਤੁਸੀਂ ਇੱਕ ਛੋਟੀ ਜਿਹੀ ਸਿਟੀ ਸਟੇਟ, ਭਾਵੇਂ ਉਹ ਅੰਮ੍ਰਿਤਸਰ ਸ਼ਹਿਰ ਸੀ ਜਾਂ ਕੀਰਤਪੁਰ ਸੀ ਜਾਂ ਆਨੰਦਪੁਰ ਸੀ ਜਾਂ ਪੌਂਟਾ ਸਾਹਿਬ ਸੀ, ਉਹਨੂੰ ਹੀ ਜਿਹੜਾ ਤੁਸੀਂ ਇਹ ਮੈਸੇਜ ਦਿੱਤਾ ਕਿ ਬਈ ਅਸੀਂ ਡਿਫੈਂਡ ਕਰ ਸਕਦੇ ਹਾਂ। ਪਰ ਜਦੋਂ ਜ਼ੁਲਮ ਉਸ ਹੱਦ ਤੱਕ ਚਲਾ ਗਿਆ ਔਰ ਇਹ ਵੀ ਹੋਇਆ ਕਿ ਵੀ ਹੁਣ ਅਸੀਂ ਇਹਨਾਂ ਦਾ ਰਾਜ ਤਖਤਾ ਪਲਟ ਸਕਦੇ ਹਾਂ, ਫਿਰ 10ਵੇਂ ਪਾਤਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਹੜਾ ਉਹ ਬਹਾਦਰ ਦਾ ਟਾਈਟਲ ਦੇ ਕੇ ਇੱਕ ਮਿਸ਼ਨ ਦੇ ਕੇ ਭੇਜਿਆ। ਇਹ ਠੀਕ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕੁਝ ਜਿਹੜੇ ਸਿੰਪਟਮਸ ਨੇ ਉਹ ਫਿਊਡਲ ਜਗੀਰਦਾਰੀ ਸਿਸਟਮ ਦੇ ਆਏ। ਉਹ ਬਿਲਕੁਲ ਬਾਬਾ ਬੰਦਾ ਸਿੰਘ ਬਹਾਦਰ ਵਾਲੇ ਉਸ ਪਾਰਟ ਤੋਂ ਥੋੜ੍ਹੇ ਜਿਹੇ ਡਿਵੀਏਟ ਹੋਏ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਅੱਜ ਵੀ ਸਿੱਖਾਂ ਨੂੰ ਰਾਜ ਭਾਗ ਦਾ ਕੋਈ ਸਾਡੇ ਕੋਲ ਰੋਲ ਮਾਡਲ ਹੈ ਮਹਾਰਾਜਾ ਰਣਜੀਤ ਸਿੰਘ, ਉਸ ਦੀ ਸਰਕਾਰ ਦਾ ਨਾਂ ਹੀ ਸਰਕਾਰੇ ਖਾਲਸਾ ਸੀ। ਜਿੰਨੇ ਸਮਝੌਤੇ ਨੇ, ਜਦੋਂ ਅਸੀਂ ਟ੍ਰਾਈਪਾਰਟਾਈਟ ਟ੍ਰੀਟੀ, ਐਂਪਰਰ ਚਾਈਨਾ ਦਾ, ਤਿੱਬਤ ਦਾ ਲਾਮਾ ਔਰ ਲਾਹੌਰ ਦਰਬਾਰ 'ਚ ਦੇਖਦੇ
ਤੇ ਉਹਦੇ ਚ ਸਰਕਾਰੇ ਖਾਲਸਾ ਜੀਓ ਹੈ। ਜੀ ਸੋ ਔਰ ਮਹਾਰਾਜਾ ਰਣਜੀਤ ਸਿੰਘ ਆਪ ਕਦੇ ਤਖਤ ਤੇ ਨਹੀਂ ਬੈਠੇ, ਕੋਈ ਉਹਨੇ ਆਪਣੇ ਆਪ ਨੂੰ ਜਿਹੜਾ ਹੈ ਉਸ ਕਿਸਮ ਦਾ ਉਹ ਇਹੀ ਸੀ ਕਿ ਭਾਈ ਮੈਂ ਤਾਂ ਰਣਜੀਤ ਨਗਾਰਾ ਹੈ ਗੁਰੂ ਦਾ, ਜਿਵੇਂ ਗੁਰੂ ਵਜਾਉਂਦਾ ਵੱਜਦਾ ਹੈ। ਸੋ ਜੀ ਉਹਨਾਂ ਉਸ 'ਚ ਇਨਸਾਫ ਦਿੱਤਾ। ਹਿੰਦੂ, ਸਿੱਖ, ਮੁਸਲਮਾਨ, ਈਸਾਈ ਸਾਰਿਆਂ ਨੇ ਉਸ ਰਾਜ ਭਾਗ ਨੂੰ ਮਾਣਿਆ। ਡੈਥ ਸੈਂਟੈਂਸ ਨਹੀਂ ਸੀ। 1.5 ਲੱਖ ਮੁਰੱਬਾ ਮੀਲ ਟੈਰੀਟਰੀ ਦੇ ਉੱਤੇ ਲਗਭਗ 50 ਸਾਲ 40 ਸਾਲ ਰਣਜੀਤ ਸਿੰਘ ਦੇ 10 ਸਾਲ ਬਾਅਦ ਉਹ ਸਿੱਖ ਰਾਜ ਰਿਹਾ। ਔਰ ਉਹਨੂੰ ਤੁਸੀਂ ਕਹੋ ਜੀ ਉਹ ਖਾਲਸਾ ਰਾਜ ਨਹੀਂ ਸੀ, ਉਹ ਸਿੱਖ ਰਾਜ ਸੀ, ਜਾਂ ਕੁਝ ਹਿਸਟੋਰੀਅਨ ਜਾਲੀ ਜਾਏ ਜੀ ਉਹ ਰਾਜ ਜਿਹੜਾ ਉਹ ਨਹੀਂ ਸੀ ਸਿੱਖ, ਉਹਦਾ ਰਾਜਾ ਸਿੱਖ ਸੀ। ਇਦਾਂ ਦੀਆਂ ਸ਼ਬਦਾਵਲੀਆਂ ਤੁਹਾਡੇ ਪੱਲੇ ਕੀ ਹੈ ਹੋਰ ਗੱਲ ਕਰਨ ਨੂੰ? ਜੀ ਮਹਾਰਾਜਾ ਰਣਜੀਤ ਸਿੰਘ ਦੇ ਉਸ ਪੀਰੀਅਡ ਨੂੰ ਕੱਢ ਲਓ ਤੇ ਤੁਹਾਡੇ ਕੋਲ ਕਿਹੜੀ ਗਲੋਰੀ ਹੈ ਦਿਖਾਉਣ ਲਈ ਕਿ ਤੁਸੀਂ ਪੋਲੀਟੀਕਲ ਪਾਵਰ ਉਸ ਧਰਤੀ ਦੇ ਉੱਤੇ ਤੁਹਾਡਾ ਸੋਵਰਨਿਟੀ ਦਾ ਕਲੇਮ ਕਿੱਥੇ ਰਹਿੰਦਾ? ਹੁਣ ਸਾਡਾ ਕਲੇਮ ਹੈ 1849 ਤੱਕ ਅਸੀਂ ਦਰਾਏ ਖੈਬਰ ਤੋਂ ਤਿੱਬਤ ਤੱਕ ਔਰ ਸ਼ਿਕਾਰਪੁਰ ਸਿੰਧ ਤੋਂ ਸਤਲੁਜ ਦੇ ਪੈਰਾਂ ਤੱਕ ਇੱਕ ਵਿਸ਼ਾਲ ਸਲਤਨਤ ਕਾਇਮ ਕੀਤੀ, ਜਿਹੜੀ ਕਿ ਬੇਸ਼ੱਕ ਉਹਦੇ 'ਚ ਇੱਕ ਮਹਾਰਾਜਗੀ ਸਿਸਟਮ ਸੀ, ਲੇਕਿਨ ਉਹਦੇ 'ਚ ਉਹ ਲੋਕਾਂ ਦਾ ਰਾਜ ਸੀ। ਔਰ ਉਹਦੇ ਵਿੱਚ ਜਿਹੜੇ ਸਿੱਖ ਆਈਡੀਅਲ, ਸਿੱਖ ਆਦਰਸ਼ ਜਿਹੜੇ ਨੇ ਉਹ ਪੂਰੀ ਤਰ੍ਹਾਂ ਇੰਪਲੀਮੈਂਟ ਹੋਏ। ਸੋ ਇਹਨਾਂ ਦਾ ਫਿਰ ਵੀ ਹੋ ਸਕਦਾ ਹੈ ਕਈ ਵੀਰ ਜਿਹੜੇ ਨੇ ਭਾਵੇਂ ਆਪ ਜਿਹੜੇ ਉਹ ਕਨਵਿੰਸ ਹੁੰਦੇ ਨੇ, ਲੇਕਿਨ ਉਹ ਸਵਾਲ ਜਿਹੜਾ ਚੱਲ ਰਿਹਾ ਹੁੰਦਾ ਹੈ ਉਸ ਦੇ ਉੱਤੇ ਉਹ ਭੇਜਦੇ ਨੇ ਤਾਂ ਕਿ ਜਿਹੜੇ ਵਿਰੋਧ ਕਰਨ ਵਾਲੇ ਨੇ ਉਹਨਾਂ ਦਾ ਮੂੰਹ ਬੰਦ ਹੋਏ। ਸੋ ਗੁਰਤੇਜ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਹੁਣ ਸਾਡੇ ਤੁਸੀਂ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਇੱਕ ਕਵਿਤ ਨੂੰ ਚੁਣਿਆ ਜਿਹੜਾ ਕਿ ਬ੍ਰਜ ਭਾਸ਼ਾ 'ਚ ਔਰ ਇਹ ਕਵਿਤ ਹੈ, ਪੂਰਨ ਪਰਮ ਜੋਤ ਸਤਿਗੁਰ ਸਤ ਰੂਪ, ਪੂਰਨ ਗਿਆਨ ਸਤਿਗੁਰ ਸਤਨਾਮ ਹੈ, ਪੂਰਨ ਜੁਗਤ ਸਤ ਸਤ ਗੁਰਮਤਿ ਹਿਰਦੈ, ਪੂਰਨ ਸੇਵ ਸਾਧ ਸੰਗਤ ਵਿਸ਼ਰਾਮ ਹੈ, ਪੂਰਨ ਪੂਜਾ ਪਦਾਰ ਬਿੰਦ ਮਧੁਕਰ ਮਨ ਪ੍ਰੇਮ ਰਸ, ਪੂਰਨ ਹੋਏ ਕਾਮ ਹੈ, ਪੂਰਨ ਬ੍ਰਹਮ ਗੁਰ ਪੂਰਨ ਪਰਮ ਨਿਧ, ਪੂਰਨ ਪ੍ਰਗਾਸ ਬਿਸਮ ਸਥੁਲ ਧਾਮ ਹੈ। ਜੀ ਹੁਣ ਜਿਵੇਂ ਭਾਈ ਸਾਹਿਬ ਇੱਕ ਥਾਟ ਨੂੰ ਲੈ ਕੇ ਉਸ ਦੇ ਵਿੱਚ ਫਿਰ ਜਿਸ ਪੋਇਟਰੀ ਦੀ ਖੂਬਸੂਰਤੀ ਨੂੰ ਵੀਵਨ ਕਰਦੇ ਨੇ, ਇਹੀ ਇਸ ਅੱਜ ਦੇ ਕਵਿਤ ਦਾ ਵੀ ਸਾਰ ਰੂਪ ਹੈ। ਪੂਰਨ ਪਰਮ ਜੋਤ ਸਤਿਗੁਰ ਸਤ ਰੂਪ, ਪੂਰਨ ਗਿਆਨ ਸਤਿਗੁਰ ਸਤਨਾਮ ਹੈ। ਹੁਣ ਅਕਾਲ ਪੁਰਖ ਸਤਵਾਚਕ ਹੈ, ਟਰੂਥ ਹੈ, ਅਲਟੀਮੇਟ ਟਰੂਥ ਹੈ ਜੀ, ਔਰ ਇਹੀ ਸਤਿਗੁਰੂ ਦਾ ਸਤ ਰੂਪ ਹੈ ਜਿਹੜਾ ਪੂਰਨ ਪਰਮ ਜੋਤ। ਜਦੋਂ ਜੋਤ ਦੀ ਗੱਲ ਹੁੰਦੀ ਹੈ ਤੇ ਅਸੀਂ ਨੂਰ ਦੀ ਗੱਲ ਕਰਦੇ ਹਾਂ। ਜਦੋਂ ਅਸੀਂ ਕਬੀਰ ਸਾਹਿਬ ਦਾ ਇਹ ਪੜ੍ਹਦੇ ਹਾਂ, ਉਹਨਾਂ ਦਾ ਸ਼ਬਦ, ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਮਤਲਬ ਅਵਲ ਸਭ ਤੋਂ ਪਹਿਲਾਂ ਰੱਬ ਨੇ, ਅਵਲ ਪਹਿਲੇ ਨੂੰ ਕਹਿੰਦੇ, ਫਸਟ ਨੂਰ ਪੈਦਾ ਕੀਤਾ, ਲਾਈਟ, ਰੋਸ਼ਨੀ। ਸੋ ਭਾਈ ਗੁਰਦਾਸ ਜੀ ਯਾਦ ਕਰਵਾਉਂਦੇ ਨੇ ਕਿ ਜਿਹੜਾ ਸਤਿਗੁਰੂ ਦਾ ਸਤ ਰੂਪ ਹੈ ਉਹ ਪੂਰਨ ਪਰਮ ਜੋਤ ਹੈ। ਜੋਤ ਰੋਸ਼ਨੀ ਨੂੰ ਕਹਿੰਦੇ ਨੇ ਜੀ। ਪੂਰਨ ਗਿਆਨ ਸਤਿਗੁਰ ਸਤਨਾਮ। ਜੇ ਕੋਈ ਕਿਸੇ ਨੂੰ ਗਿਆਨੀ ਕਹਿਣਾ, ਗਿਆਨਵਾਨ ਕਹਿਣਾ, ਤੇ ਉਹੀ ਗਿਆਨਵਾਨ ਹੈ ਜਿਹੜਾ ਸਤਿਗੁਰੂ ਦੇ ਸਤ ਰੂਪ ਦੇ ਨਾਲ ਜੁੜਿਆ ਹੋਇਆ। ਪੂਰਨ ਜੁਗਤ ਸਤ ਸਤ ਗੁਰਮਤਿ ਹਿਰਦੈ। ਜਦੋਂ ਤੁਸੀਂ ਪੂਰਨ ਜੋਤ ਸੱਚ ਦੇ ਨਾਲ ਜੁੜਦੇ ਹੋ ਤੇ ਫਿਰ ਤੁਹਾਡੀ ਜੀਵਨ ਜੁਗਤੀ ਵੀ ਜਿਹੜੀ ਹੈ ਉਸ ਸੱਤ ਦੇ ਨਾਲ ਜੁੜ ਕੇ ਤੁਸੀਂ ਜੀਵਨ ਜਿਉਂਦੇ ਹੋ ਤੇ ਫਿਰ ਗੁਰਮਤਿ ਹਿਰਦੈ, ਫਿਰ ਤੁਹਾਡੇ ਹਿਰਦੇ ਦੇ ਵਿੱਚ ਗੁਰੂ ਦੀ ਮਤ ਜਿਹੜੀ ਹੈ ਉਹ ਆ ਕੇ ਟਿਕ ਜਾਂਦੀ ਹੈ। ਉਸ ਦੇ ਉੱਤੇ ਉਹ ਜਿਹੜੀ ਹੈ ਤੁਹਾਡੇ ਮਨ ਦੇ ਉੱਤੇ ਹੁੰਦੀ ਹੈ ਜੀ। ਪੂਰਨ ਸੇਵ ਸਾਧ ਸੰਗਤ ਵਿਸਰਾਮ ਹੈ। ਫਿਰ ਜਿੱਥੇ ਹਿਰਦੇ ਦੇ ਅੰਦਰ ਗੁਰੂ ਜੋਤ ਟਿਕਦੀ ਹੈ, ਉਸ ਨੂਰ ਦੇ ਨਾਲ ਮਨ ਜੁੜਦੇ, ਤੇ ਫਿਰ ਤੁਸੀਂ ਸਾਧ ਸੰਗਤ ਦੀ ਸੇਵਾ ਦੇ ਵਿੱਚ ਇੱਕ ਆਨੰਦ ਮਹਿਸੂਸ ਕਰਦੇ ਹੋ। ਉੱਥੇ ਤੁਹਾਨੂੰ ਵਿਸਰਾਮ ਹੁੰਦਾ ਹੈ, ਟਿਕਾ ਜੀ, ਟਿਕਾ ਮਿਲਦਾ ਹੈ। ਪੂਰਨ ਪੂਜਾ ਪਦਾਰ ਬਿੰਦ ਮਧੁਕਰ ਮਨ ਪ੍ਰੇਮ ਰਸ, ਪੂਰਨ ਹੋਏ ਕਾਮ ਨਿਹ ਕਾਮ ਹੈ। ਪਦਾਰ ਬਿੰਦ ਕਹਿੰਦੇ ਨੇ ਕੰਵਲ ਫੁੱਲ। ਤੁਹਾਡਾ ਮਨ ਸਤਿਗੁਰੂ ਦੇ ਕੰਵਲ ਫੁੱਲ ਰੂਪੀ ਚਰਨਾਂ ਦੇ ਰੂਪ ਦੇ ਨਾਲ
ਜੁੜਿਆ ਹੁੰਦਾ ਹੈ। ਮਧੂਕਰ ਮਨ ਪ੍ਰੇਮ, ਜਿਵੇਂ ਭੌਰਾ ਜਿਹੜਾ ਹੈ ਉਹ ਫੁੱਲ ਦੇ ਰਸ ਦੇ ਨਾਲ ਪ੍ਰੇਮ ਰਸ ਦੇ ਵਿੱਚ ਜੁੜਿਆ ਹੈ। ਭਾਵੇਂ ਫੁੱਲ ਬੰਦ ਹੋ ਜਾਂਦਾ ਉਹਦੀਆਂ ਪੰਖੜੀਆਂ, ਉਹਦੇ ਵਿੱਚ ਉਹ ਆਪਣੀ ਜਾਨ ਦੇ ਦਿੰਦਾ ਹੈ, ਪਰ ਭੌਰੇ ਦਾ ਇਹ ਇਸ਼ਕ ਹੈ ਉਸ ਫੁੱਲ ਦੇ ਰਸ ਨੂੰ ਚੂਸਣਾ। ਇਹ ਕਿਉਂਕਿ ਕਵੀ ਲੋਕ ਅਲੰਕਾਰ ਵਰਤਦੇ ਨੇ, ਬਾਇਓਲੋਜੀ ਵਾਲੇ ਬੋਟਨੀ ਵਾਲੇ ਉਹਨੂੰ ਡਿਫਰੈਂਟਲੀ ਬਿਆਨ ਕਰਨਗੇ ਆਮ, ਲੇਕਿਨ ਇਹ ਜਿਹੜਾ ਭੌਰੇ ਦਾ ਸ਼ਮਾ ਪਰਵਾਨਾ, ਹੁਣ ਸਾਡੇ ਲਈ ਤਾਂ ਇਹ ਹੈ ਵੀ ਰੌਸ਼ਨੀ ਜਗੀ ਭਮੱਕੜ ਵਿੱਚ ਆ ਕੇ ਵੱਜ ਗਏ। ਕਵੀਆਂ ਨੂੰ ਪੁੱਛੋ ਉਹਨਾਂ ਨੇ ਕਿੰਨੀਆਂ ਨਜ਼ਮਾਂ ਸ਼ਮਾ ਤੇ ਪਰਵਾਨੇ ਤੇ ਲਿਖੀਆਂ। ਸ਼ਮਾ ਰੌਸ਼ਨੀ ਨੂੰ ਕਹਿੰਦੇ ਨੇ ਕਿ ਜੋ ਕੁਰਬਾਨ ਹੋ ਜਾਂਦਾ, ਭਾਵੇਂ ਉਹਨੂੰ ਦਿਸਦਾ ਨਹੀਂ ਆ ਕੇ ਵਿੱਚ ਵੱਜਦਾ, ਪਰ ਇਹ ਅਲੰਕਾਰ ਨੇ। ਭਾਈ ਸਾਹਿਬ ਕਹਿੰਦੇ ਨੇ ਕਿ ਭਾਈ ਉਸ ਕੰਵਲ ਫੁੱਲ ਰੂਪੀ ਜਿਹੜੇ ਚਰਨ ਨੇ ਗੁਰੂ ਦੇ, ਉਹਨਾਂ ਦੇ ਨਾਲ ਭੌਰੇ ਵਾਂਗ ਪਿਆਰ ਜਿਹੜਾ ਉਹ ਸਿੱਖ ਦਾ ਹੁੰਦਾ ਹੈ, ਔਰ ਉਸ ਦੀਆਂ ਸਾਰੀਆਂ ਇੱਛਾਵਾਂ ਪੂਰਨ ਹੋਏ ਕਾਮ। ਉਹ ਇੱਛਾਵਾਂ ਰਹਿੰਦੀਆਂ ਹੀ ਨਹੀਂ, ਪੂਰੀਆਂ ਤਾਂ ਹੋਣਗੇ ਜੇ ਇੱਛਾ ਹੋਏ। ਨਿਹ ਕਾਮ ਹੈ, ਮਨ ਦੇ ਵਿੱਚ ਡਿਜ਼ਾਇਰਸ ਖਤਮ ਹੋ ਜਾਂਦੀਆਂ ਨੇ। ਅਖੀਰ ਚ ਭਾਈ ਸਾਹਿਬ ਨੇ ਕਿਹਾ ਪੂਰਨ ਬ੍ਰਹਮ ਗੁਰ ਪੂਰਨ ਪਰਮ ਨਿਧ, ਕਿ ਸਤਿਗੁਰੂ ਨਿਧ ਕਹਿੰਦੇ ਨੇ ਖਜ਼ਾਨੇ ਨੂੰ, ਉਹ ਆਪ ਪੂਰਨ ਬ੍ਰਹਮ ਨੇ, ਪੂਰੇ ਗੁਰੂ ਨੇ ਸਤਿਗੁਰੂ, ਉਹ ਸਾਰੇ ਸੁੱਖਾਂ ਦੇ ਖਜ਼ਾਨੇ ਨੇ। ਪੂਰਨ ਪ੍ਰਗਾਸ ਬਿਸਮ ਸਥਲ ਧਾਮ ਹੈ, ਕਿ ਜਦੋਂ ਉਹ ਨਿਰੰਕਾਰ ਤੁਹਾਡੇ ਅੰਦਰ ਵਸਦਾ, ਪ੍ਰਗਾਸ ਕਹਿੰਦੇ ਨੇ ਰੌਸ਼ਨੀ ਨੂੰ, ਫਿਰ ਤੁਹਾਡਾ ਸਾਰਾ ਅੰਦਰ ਚਾਨਣ ਦੇ ਨਾਲ ਭਰ ਜਾਂਦਾ ਹੈ, ਔਰ ਜਿਹੜੀ ਫਿਰ ਤੁਹਾਡੇ ਦਿਲ ਨੂੰ ਵੰਡਰਸ ਐਂਡ ਐਸਟੋਨਿਸ਼ਿੰਗ ਜਿਹੜੀ ਫੀਲਿੰਗ ਹੈ, ਉਸ ਨੂੰ ਕਬੀਰ ਸਾਹਿਬ ਨੇ ਯਾਦ ਕਰਵਾਇਆ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਕਹਤ ਕਹਿ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਜਿਵੇਂ ਗੂੰਗਾ ਗੁੜ ਦਾ ਸਵਾਦ ਨਹੀਂ ਬਿਆਨ ਕਰ ਸਕਦਾ, ਇਸੇ ਤਰ੍ਹਾਂ ਉਸ ਨਿਰੰਕਾਰ ਜੋਤ ਦੇ ਵਿੱਚ ਟਿਕਿਆ ਮਨ ਹੀ ਉਸ ਆਨੰਦ ਨੂੰ ਮਾਣ ਸਕਦਾ ਹੈ, ਆਮ ਉਸ ਨੂੰ ਨਹੀਂ ਸਮਝ ਸਕਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨੇ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।